असलकुम। गुड मॉर्निंग सोनियो। गुड मॉर्निंग। एक ठंडी ठंडी तो भीगी भीगी गुड मॉर्निंग। तो देख लो एक परिंदा भी बैठा हुआ है, हालांकि बारिश हो रही है, कितनी सर्दी है, पर अल्लाह ताला दी शान है। देखो कि साडी ठंड विच भी बैठा हुआ। ओ उड़ गया। चलो जी ठीक है। सर्दी खांसी है तो ਤੁਹਾਨੂੰ मैं तो नज़र आ रहा होएगा हवा तो और मौसम तो खासी ठंडक है। बस मैं दरवाज़ा खोल के ਤੁਹਾਨੂੰ दिखा देता है। ਸਮੀਨਾ ਨੇ ਕੱਲ ਕਮੈਂਟ ਕੀਤਾ ਕਿ ਬਈ ਮੈਨੂੰ ਤੇ ਇਹ ਮੌਸਮ ਬੜਾ ਹੀ ਚੰਗਾ ਲੱਗਦਾ, ਇਸ ਤਰ੍ਹਾਂ ਦਾ ਮੌਸਮ ਹੋਵੇ ਤੇ ਬਸ ਬਈ ਅਸੀਂ ਮਸਤੀਆਂ ਵਿੱਚ ਮਸਤੀਆਂ ਕਰ ਰਹੇ ਹੋਈਏ ਤੇ ਨਾਲ ਪਕਾਵਾਂ ਗੋਭੀ ਵਾਲੇ ਪਕੌੜੇ ਤੇ ਸਾਰੇ ਮਹੱਲੇ 'ਚ ਵੰਡਾਂ। ਤੇ ਬਈ ਮੈਨੂੰ ਤਾਂ ਬੜਾ ਚੰਗਾ ਲੱਗਦਾ ਮੌਸਮ। ਸਮੀਨਾ ਤੁਹਾਡਾ ਕਮੈਂਟ ਪੜ੍ਹ ਕੇ ਬਹੁਤ ਮੈਂ ਖੁਸ਼ ਹੁੰਦੀ ਹਾਂ। ਯਕੀਨ ਮੰਨੋ ਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੇ ਮਿਜ਼ਾਜ ਦੇ ਹੀ ਹੋ ਤੇ ਮੇਰੇ ਹਿਸਾਬ ਦੇ ਹੀ ਹੋ, ਕਿਉਂਕਿ ਤੁਹਾਡੇ ਕਮੈਂਟ ਵੀ ਮੇਰੀ ਤਰ੍ਹਾਂ ਅਗਰ ਮੈਂ ਵੀ ਲਿਖਦੀ ਨਾ ਤਾਂ ਐਸਾ ਹੀ ਕਮੈਂਟ ਲਿਖਦੀ। ਤੇ ਤੁਹਾਡੇ ਕਮੈਂਟ ਦਾ ਬਹੁਤ ਬਹੁਤ ਸ਼ੁਕਰੀਆ। 12 बजने वाले 11:40 ਹੋ ਗਏ ਨੇ ਤੇ ਅੱਜ ਮਾਂ ਬਦੌਲਤ ਬੜੀ ਦੇਰ ਨਾਲ ਉੱਠੇ ਨੇ। ਮਾਂ ਬਦੌਲਤ ਨੇ ਨਾਸ਼ਤਾ ਬਣਾ ਲਿਆ ਵੇ ਤੇ ਹੁਣ ਬਸ ਅਸੀਂ ਚਾਹ ਦੀ ਤਿਆਰੀ ਕਰ ਰਹੇ ਹਾਂ ਕਿ ਚਾਹ ਬਣ ਜਾਵੇ ਸਾਡੀ ਚੰਗੀ ਚੰਗੀ। ਇਹ ਚਾਹ ਤੋਂ ਬਗੈਰ ਕੋਈ ਜ਼ਿੰਦਗੀ ਕਾਫੀ ਅਧੂਰੀ ਅਧੂਰੀ ਜਿਹੀ ਲੱਗਦੀ ਹੈ। ਤੁਹਾਨੂੰ ਸਾਰੀਆਂ ਖੁਸ਼ੀਆਂ ਹੀ ਐਸਾ ਲੱਗਦੀਆਂ ਨੇ। ਤੇ ਮਾਂ ਬਦੌਲਤ ਹੁਣ ਚਾਹ ਬਣਾ ਕੇ ਜਾ ਕੇ ਬੈਠ ਕੇ ਆਰਾਮ ਦੇ ਨਾਲ 2 ਅੰਡੇ ਬ੍ਰੈਡ ਕਾ ਸਲਾਈਸ ਤੇ ਅਸੀਂ ਨਾਸ਼ਤਾ ਕਰਾਂਗੇ। ਤੇ ਵੀ ਦੇਖੋ ਮੈਂ ਆਪਣੇ ਵਾਸਤੇ ਅੱਛੇ ਅੱਛੇ ਅਲਫਾਜ਼ ਚੁਣ ਲਏ ਕਿ ਮਾਂ ਬਦੌਲਤ। ਹੁਣ ਸਾਨੂੰ ਹੋਰ ਤਾਂ ਕੋਈ ਮਾਂ ਬਦੌਲਤ ਕਹਿੰਦਾ ਨਹੀਂ। ਜ਼ਿੱਲੇ ਸੁਹਾਨੀ, ਆਲਮ ਪਨਾਹ ਅਤੇ ਸ਼ਹਿਨਸ਼ਾਹ ਆਲਮ, ਅਤੇ ਕੋਈ ਸਾਨੂੰ ਇਹੋ ਜਿਹੇ ਲਫ਼ਜ਼ ਕਹਿੰਦਾ ਹੀ ਨਹੀਂ ਹੈ। ਅਤੇ ਅਸੀਂ ਆਪਣੇ ਲਈ ਆਪ ਹੀ ਚੰਗੇ ਚੰਗੇ ਲਫ਼ਜ਼ ਸਾਨੂੰ ਚਾਹੀਦਾ ਢੂੰਢ ਕੇ ਨਾ इस्तेमाल कर लिया करिए। ज़िल्ले सुहानी ने चाय बना ली है। ज़िल्ले सुहानी की चाय तकरीबन कंप्लीट है और ज़िल्ले सुहानी अब इसमें जो है इसको निकाल के तो आप थोड़ा सा दूध शामिल कर देंगी। पर ज़िल्ले सुहानी हुण जिहड़ा है ना यह जो कढ़ना में ना इनू ये वास्ते मैं प्लेट नहीं लैके आई इधर। चलो मैं इत्थों ही मारनी है चला के। चलो बई ਇਹ ਸਾਡੀ ਚਾਹ ਬਣਨ ਲੱਗੀ ਜੇ ਤੇ ਅਸੀਂ ਹੁਣ ਬੈਠ ਕੇ ਕਰਾਂਗੇ ਨਾਸ਼ਤਾ। ਉਹ ਇੱਕ ਮੁਗਲੇ ਆਜ਼ਮ ਫਿਲਮ ਸੀ ਨਾ, ਉਹਦੇ ਵਿੱਚ ਆਲਮ ਪਨਾ ਤੇ ਉਹ ਬੜੀ ਮਸ਼ਹੂਰ ਹੋਈ ਸੀ। ਉਹ ਫਿਲਮ ਬਹੁਤ ਜ਼ਿਆਦਾ ਮਸ਼ਹੂਰ ਹੋਈ ਸੀ, ਇੰਨੀ ਜ਼ਿਆਦਾ ਕਿ ਉਹ ਇੱਕ ਦਫਾ ਇੰਡੀਆ ਦਾ ਜਦੋਂ ਟੈਲੀਵਿਜ਼ਨ ਦੇਖਦੇ ਹੁੰਦੇ ਸਨ ਲੋਕ, ਲਾਹੌਰ 'ਚ ਬੜੀ ਨਸ਼ਰੀਆਤ ਆਉਂਦੀਆਂ ਹੁੰਦੀਆਂ ਸਨ ਤੇ ਅਨਾਊਂਸ ਹੋਇਆ ਕਿ ਜੀ ਮੁਗਲੇ ਆਜ਼ਮ ਆ ਰਹੀ ਹੈ। ਓਏ ਹੋਏ ਲੋਕਾਂ ਨੇ ਟ੍ਰੇਨਾਂ ਦੀਆਂ ਬੁਕਿੰਗਾਂ ਕਰਾ ਲਈਆਂ ਅਤੇ ਲੋਕਾਂ ਨੇ ਜਿਹੜੇ ਨੇ ਜਿਹੜੇ ਹੋਟਲ ਉੱਥੇ ਬੁੱਕ ਹੋ ਗਏ। ਲੋਕ ਆਪਣੇ ਰਿਸ਼ਤੇਦਾਰਾਂ ਵੱਲ ਦੌੜੇ। ਮੁਗਲੇ ਆਜ਼ਮ ਦੀ ਇੰਨੀ ਧੁੰਮ ਸੀ ਨਾ ਕਿ ਲੋਕ ਕਹਿੰਦੇ ਮੁਗਲੇ ਆਜ਼ਮ ਦੇਖਣਾ, ਟ੍ਰੇਨ ਦਾ ਸਫ਼ਰ ਕਰਕੇ ਜਾਣਾ। ਅਸੀਂ ਲਾਹੌਰ ਚੱਲੇ ਹਾਂ ਵੀ ਮੁਗਲੇ ਆਜ਼ਮ ਦੇਖਣ ਵਾਸਤੇ, ਕਿ ਉੱਥੇ ਟੈਲੀਵਿਜ਼ਨ ਦੀ ਨਸ਼ਰੀਆਤ 'ਤੇ ਆਉਂਦੀਆਂ ਸਨ। ਅਤੇ ਦੇਖੋ ਉਹ ਜ਼ਮਾਨਾ ਵੀ ਸੀ ਅਤੇ ਅੱਜ ਹੁਣ ਮੁਗਲੇ ਆਜ਼ਮ ਪਈ ਹੈ ਅਤੇ ਮੇਰਾ ਖਿਆਲ ਲੋਕ ਸ਼ਾਇਦ ਇਸ ਤਰ੍ਹਾਂ ਨਹੀਂ ਉਹਨੂੰ ਦੇਖਦੇ ਹੋਣਗੇ। प्यार किया तो डरना क्या, जब प्यार किया तो डरना क्या, प्यार किया कोई चोरी नहीं की, प्यार किया। तो प्यार किया दे नाल एक म्यूजिक आंदा सी ऐसा करके, प्यार किया कोई चोरी नहीं की, छुप छुप आहें भरना क्या, जब प्यार किया तो डरना क्या, जब प्यार किया तो डरना क्या, जब नाश्ता बनाया तो डरना क्या। चल भी चल के बह के नाश्ता खाइए तो फिर ਤੁਹਾਡਾ ਮਿਲਨੇ ਆ। ਥੱਲੇ ਕੰਮ ਖਤਮ ਕਰਕੇ ਅਸੀਂ ਸਾਰਾ ਨਿਚਲਾ ਪੋਰਸ਼ਨ ਸਾਫ਼ ਕਰਕੇ ਕਿਚਨ ਸਾਫ਼ ਕਰਕੇ ਤੇ ਮੈਂ ਉੱਪਰ ਆ ਗਈ ਹਾਂ। ਤੇ ਅੱਜ ਅਸੀਂ ਜਾਣਾ ਹੈ ਆਮਨਾ ਬਹਾਦੁਰ ਦੇ ਘਰ। ਆਮਨਾ ਬਹਾਦੁਰ ਦੇ ਘਰ ਅੱਲਾਹ ਤਾਲਾ ਨੇ ਬੇਟੀ ਦਿੱਤੀ ਹੈ। ਬਹੁਤ ਮਾਸ਼ਾਅੱਲਾ ਖੁਸ਼ੀ ਹੋਈ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਤੇ ਅਸੀਂ ਉਹਨਾਂ ਨੂੰ ਬੱਚੀ ਨੂੰ ਦੇਖਣ ਵਾਸਤੇ ਜਾ ਰਹੇ ਹਾਂ ਉਹਨਾਂ ਦੇ ਘਰ। ਤੇ ਇਸ ਤੋਂ ਫਿਰ ਮੈਂ ਤਿਆਰ ਹੋ ਰਹੀ ਹਾਂ, ਟਾਈਮ ਦਿੱਤਾ ਉਹਨਾਂ ਨੂੰ। ਤੇ ਇਸ ਤਿਆਰੀ ਕੀ ਕਰਨੀ ਹੈ ਬਸ, ਕਿਉਂਕਿ ਉਹਦੇ ਥੋੜ੍ਹਾ ਜਿਹਾ ਕਰੀਮ ਲਾ ਲਾਂਗੇ ਅਤੇ ਥੋੜ੍ਹਾ ਜਿਹਾ ਅਸੀਂ ਸੁਰਖੀ ਲਾ ਲਾਂਗੇ, ਹੋਰ ਕਿਹੜੀ ਤਿਆਰੀ ਹੋਣੀ ਹੈ। ਅਤੇ ਬਹਿਰਹਾਲ ਐਵੇਂ ਕਿ ਮੈਂ ਆਪਣੀ ਮਸ਼ਹੂਰ ਜ਼ਮਾਨਾ
ਕੋਲਡ ਕਰੀਮ ਆਪਣੀ ਕੱਢ ਲਈਏ ਤੇ ਬਸ ਉਹਨੂੰ ਅਸੀਂ ਲਾ ਲਵਾਂਗੇ। ਕੁਛ ਚੀਜ਼ਾਂ ਹੁੰਦੀਆਂ ਨੇ ਬਦਨਾਮੇ ਜ਼ਮਾਨਾ, ਔਰ ਕੁਛ ਚੀਜ਼ਾਂ ਹੁੰਦੀਆਂ ਨੇ ਮਸ਼ਹੂਰ ਜ਼ਮਾਨਾ। ਤੇ ਮੇਰੀ ਤਿੱਬਤ ਕੋਲਡ ਕਰੀਮ ਜਿਹੜੀ ਹੈ ਨਾ ਵੀ ਬੜੀ ਮਸ਼ਹੂਰ ਜ਼ਮਾਨਾ ਦੀ ਕਰੀਮ ਜੇ, ਕਿ ਮੈਨੂੰ ਤਾਂ ਬੜੀ ਚੰਗੀ ਲੱਗਦੀ ਹੈ। ਮੈਂ ਇਤਫਾਕ ਐਸਾ ਵੇ ਕਿ ਹੁਣ ਬਸ ਮੇਰੇ ਕੋਲ ਐਂਡ ਚੱਲ ਰਿਹਾ, ਪਰ ਠੀਕ ਹੈ ਅਸੀਂ ਪਾਕਿਸਤਾਨ ਜਾਣਾ ਵੀ ਹੁਣ ਤਾਂ ਖੈਰ ਔਨਲਾਈਨ ਮਿਲ ਜਾਂਦੀ ਹੈ, ਬੜੀ ਸਹੂਲਤ ਹੋ ਗਈ ਔਨਲਾਈਨ ਸ਼ਾਪਿੰਗ ਦੀ। ਜਿੰਨੀ ਸਹੂਲਤ ਹੋਈ ਹੈ ਨਾ ਬਈ ਉਨੀ ਕਿਸੇ ਸ਼ਾਇਦ ਹੀ ਵੀ ਨਹੀਂ। ਵਰਨਾ ਪਹਿਲੇ ਵੀ ਜਦੋਂ ਪਾਕਿਸਤਾਨ ਜਾਣੀ ਸੀ ਆਪਣਾ ਸਟਾਕ ਲੈ ਕੇ ਆਉਂਦੀ ਸੀ, ਫਿਰ ਖਤਮ ਹੋਣ ਵਾਲਾ ਹੁੰਦਾ ਸੀ, ਫਿਰ ਮੈਂ ਕਹਿੰਦੀ ਸੀ ਹਾਏ ਰੱਬਾ ਮੈਂ ਕੀ ਕਰ, ਹਾਏ ਨੱਬਾ ਹੁਣ ਮੈਂ ਕੀ ਕਰਾਂ, ਹਾਏ ਨੱਬਾ। ਤੇ ਉਹ ਫਿਰ ਬੜੀ ਪਰੇਸ਼ਾਨ ਹੁੰਦੀ ਸੀ। ਲੇਕਿਨ ਹੁਣ ਔਨਲਾਈਨ ਮਿਲਣ ਲੱਗ ਗਈ ਹੈ, ਬਸ ਜਿਵੇਂ ਮੁੱਕਣ ਵਾਲੀਆਂ ਹੁੰਦੀਆਂ ਨੇ ਤੇ ਆਰਡਰ ਕਰ ਦਿਓ। ਪਰ ਇਸ ਦਫਾ ਮੈਂ ਨਹੀਂ ਕੀਤਾ ਆਰਡਰ, ਇਸ ਤੋਂ ਕਿਉਂ ਹੁੰਦਾ ਸੀ ਵੈਸੇ ਹੀ ਪਾਕਿਸਤਾਨ ਜਾ ਰਹੇ ਹਾਂ ਤੇ ਪਾਕਿਸਤਾਨ ਜਾਣਾ ਵੀ ਤਿੱਬਤ ਰੱਜ ਰੱਜ ਕੇ ਲਾਣੀ ਹੈ ਵੀ। ਲੋਕ ਰੱਜ ਰੱਜ ਕੇ ਰੋਟੀਆਂ ਖਾਂਦੇ ਨੇ ਰੱਜ। ਇੱਕ ਤਾਂ ਪਾਕਿਸਤਾਨ ਦੀ ਸੀ ਚਾਹ ਪੀਣੀ, ਪੱਕੀ ਚਾਹ ਵੀ ਬੜੀ ਮਜ਼ੇਦਾਰ ਹੁੰਦੀ, ਤੇ ਦੂਸਰਾ ਅਸੀਂ ਤਿੱਬਤ ਕੋਲਡ ਕਰੀਮ ਰੱਜ ਰੱਜ ਕੇ ਲਾਣੀ ਹੈ। ਤੇ ਇਹ ਬਈ ਉਸ ਦਿਨ ਮੈਂ ਗਈ ਨਾ, ਮੇਰਾ ਗਲਾ ਅਸਲ 'ਚ ਹੁਣ ਸਰਦੀਆਂ ਰਹਿਣੀਆਂ ਨਾ, ਤੇ ਇੱਥੇ ਉਹਦੀ ਵਜ੍ਹਾ ਦੇ ਨਾਲ ਨਾ ਬਾਰ ਇੱਥੇ ਇੱਕ ਰੁਕਾਵਟ ਜਿਹੀ ਆਉਂਦੀ ਹੈ। ਬਹਰਹਾਲ ਤੁਸੀਂ ਮਾफ़ ਕਰ ਦਿਓ। ਤੇ ਇਹ ਉਸ ਦਿਨ ਮੈਂ ਟੀਕੇ ਮੈਕਸ ਗਈ ਤੇ ਮੈਨੂੰ ਬੜੀ ਅੱਛੀ ਲਿਪਸਟਿਕ ਲੱਗੀ ਤੇ ਮੈਂ ਇੱਕ ਲੈ ਲਈ, ਕਿਉਂਕਿ ਮੈਨੂੰ ਜਿਹੜਾ ਨਾ ਖਿਲਦੇ ਕਲਰ ਪਸੰਦ ਨੇ ਲਿਪਸਟਿਕ ਦੇ। ਉਹ ਬੁੱਸੇ ਕਲਰ, ਉਹ ਮੈਰੂਨ ਸ਼ੇਡ ਆਪਣੀ ਆਪਣੀ ਚੋਇਸ ਹੈ। ਖੈਰ ਮੈਂ ਕਿਸੇ ਨੂੰ ਬੁਰਾ ਨਹੀਂ ਕਹਿ ਰਹੀ ਹਾਂ, ਲੇਕਿਨ ਮੈਨੂੰ ਨਹੀਂ ਉਹ ਅੱਛੇ ਲੱਗਦੇ। ਸਾਰੇ ਹਰ ਚੀਜ਼ ਹਰ ਇੱਕ ਨੂੰ ਅੱਛੀ ਨਹੀਂ ਲੱਗਦੀ ਹੈ। ਮੈਂ ਕਹਿੰਦੀ ਸੁਰਖੀ ਲਾਉਣ ਦਾ ਮਤਲਬ ਇਹ ਹੁੰਦਾ ਵੇ ਕਿ ਤੁਸੀਂ ਲਾਓ ਤੁਹਾਡੇ ਬੁੱਲ ਖਿੜੇ ਸੋਹਣੇ ਲੱਗਣ। ਕਿ ਕਾਲੀਆਂ ਮੈਰੂਨ ਸੁਰਖੀਆਂ ਲਾ ਕੇ ਬਹਿ ਜਾਂਦੀਆਂ। ਤੇ ਬਹਰਹਾਲ ਮੈਨੂੰ ਤੇ ਇਸ ਟਾਈਪ ਦਾ ਕਲਰ ਦੇਖਦੇ ਹੀ ਬਸ ਉਹ ਕਹਿੰਦਾ ਦਿਲ ਆ ਗਿਆ, ਗਦੀ ਪੇ ਤਾਂ ਪਰੀ ਕਿਆ ਚੀਜ਼ ਹੈ। ਤੇ ਬਈ ਦਿਲ ਆ ਗਿਆ ਸੀ। ਤੇ ਹੁਣ ਮੈਂ ਫਸਟ ਟਾਈਮ ਲਾ ਕੇ ਦੇਖਣ ਲੱਗੀ ਹਾਂ। ਉੱਥੇ ਮੈਂ ਹੱਥ 'ਤੇ ਲਾ ਕੇ ਦੇਖਿਆ ਸੀ ਤੇ ਚੈੱਕ ਕੀਤੀ ਸੀ। ਤੇ ਕਰੋਨਾ ਤੋਂ ਬਾਅਦ ਬਹੁਤ ਪਹਿਲੇ ਉਹਨਾਂ ਨੇ ਟੈਸਟਰ ਵਗੈਰਾ ਰੱਖੇ ਹੁੰਦੇ ਸਨ ਕਿ ਜਾ ਕੇ ਤੁਸੀਂ ਚੈੱਕ ਕਰ ਲਵੋ, ਔਰ ਫਿਰ ਤੁਸੀਂ ਜਿਹੜਾ ਸ਼ੇਡ ਤੁਹਾਨੂੰ ਅੱਛਾ ਲੱਗ ਰਿਹਾ ਤੁਸੀਂ ਲੈ ਲਓ। ਪਰ ਕਰੋਨਾ ਤੋਂ ਬਾਅਦ ਉਹਨਾਂ ਨੇ ਉਹ ਟੈਸਟਰ ਵਗੈਰਾ ਸਾਰੇ ਚੁੱਕ ਕੇ ਰੱਖ ਦਿੱਤੇ ਨੇ। ਹੁਣ ਤੇ ਇਹ ਵੇ ਕਿ ਬਸ ਬਈ ਤੁਸੀਂ ਜੋ ਆ ਗਿਆ ਤੇ ਚਲੋ ਬਈ ਹੁਣ ਫਸਟ ਟਾਈਮ ਲੱਗਣ ਲੱਗੀ ਹੈ, ਦੇਖਣੀ ਆ ਵੀ ਕੀ ਸ਼ੈ ਵੇ ਹੈ। ਓਏ ਹੋਏ ਹੋਏ, ਸਦਕੇ ਥੀਵਾਂ ਤੇ ਮੇਰੀ ਪਸੰਦ ਦਾ ਕਲਰ ਆ ਗਿਆ ਜੇ ਬਈ। ਚਲੋ ਸ਼ੁਕਰ ਹੈ ਮੈਂ ਲਿਆ ਤੇ ਐਵੇਂ ਭੋਲ ਭਲੇ ਵਿੱਚ ਸੀ, ਅਣਜਾਣ ਵਿੱਚ ਸੀ, ਪਰ ਚੰਗਾ ਕਲਰ ਆ ਗਿਆ। ਚਲੋ ਵੀ ਹੁਣ ਤੇ ਸ਼ਾਦੀ 'ਤੇ ਜਾਣਾ ਵੇ ਨਾ, ਬਸ ਇਹ ਸੁਰਖੀ ਦੀ ਸ਼ਾਮਤ ਆ ਜਾਣੀ ਹੈ। ਅਸੀਂ ਇਹ ਲਾ ਕੇ ਕਮਲੇ ਹੋ ਜਾਣਾ ਵੇ। ਤੇ ਉੱਤੋਂ ਅਸੀਂ ਲਾ ਲੈਣਾ ਵੇ ਆਪਣਾ ਆਰਮਾਨੀ ਦਾ ਪਰਫਿਊਮ। ਲੋ ਬਈ, ਹਾਏ 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 ਕੀ ਖੁਸ਼ਬੂਆਂ ਨੇ ਇਹਦੀਆਂ। ਤੇ ਇਹ ਪਰਫਿਊਮ ਅਸੀਂ ਛਿੜਕ ਲਿਆ ਉੱਪਰ ਤੇ ਚਲੋ ਬਈ ਠੀਕ ਹੋ ਗਿਆ। ਹੁਣ ਕੰਨਾਂ 'ਚ ਅਸੀਂ ਪਾ ਲੈਨੇ ਕਾਂਟੇ। ਓ ਹਾਏ, ਇਹ ਪਹਿਲੇ ਮੈਂ ਪਾਏ ਹੋਏ ਨੇ, ਜਿਹੜੇ ਦੂਜੇ ਨੇ ਮੈਂ ਕਿਹਾ ਸੀ ਚਲੋ ਅੱਜ ਮੈਂ ਸ਼ੋਅ ਮਾਰਨੀ ਆ, ਮੈਂ ਦੂਜੇ ਪਾ ਲੈਣੀ ਅੱਜ। ਤੇ ਇਹ ਵਾਲੇ ਮੈਂ ਲਾਨੀ ਆ ਤੇ ਇਹ ਝੁਮਕੀ ਪਾਨੀ ਆ ਮੈਂ। बड़े बेमुरवत हैं ये हुस्न वाले, कहीं दिल लगाने की कोशिश न करना। चलो बई ਐ ਲੋ ਅਸੀਂ ਤਿਆਰ ਹੋ ਗਏ, ਸੱਜ ਗਏ, ਤਿਆਰ ਹੋ ਗਏ। ਲੋ ਵੀ ਇੰਨਾ ਟਾਈਮ ਲੱਗਦਾ ਵੀ ਸਾਨੂੰ। ਤੇ ਮੈਂ ਇਹ ਕੱਚ ਦੀਆਂ ਚੂੜੀਆਂ 'ਚ ਪਾ ਲਈਆਂ, ਸੂਟ ਪਾਇਆ ਤੇ ਕੱਚ ਦੀਆਂ ਚੂੜੀਆਂ ਪਾ ਲਈਆਂ। ਦੇਖ ਲਓ ਥੋੜ੍ਹੀ ਜਿਹੀ ਮੇਰੇ ਕੋਲ ਪਈਆਂ ਸਨ ਇਸ ਕਲਰ ਨਾਲ ਮੈਚ ਕਰਦੀਆਂ ਤੇ ਮੈਂ ਪਾ ਲਈਆਂ। ਮੈਂ ਕਿਹਾ ਚਲੋ ਬਿਲਕੁਲ ਠੀਕ, ਬੜਾ ਚਲੇਗਾ ਨਹੀਂ ਬਲਕਿ ਦੌੜੇਗਾ। ਤੇ ਇਹ ਜਿਹੜਾ ਮੇਰਾ ਸੋਨੇ ਦਾ ਕੜਾ ਵੇ, ਇੱਕ ਮੈਂ ਜਿਹੜੀ ਚੇਨ ਆਪਣੀ ਪਾਈ ਹੋਈ ਹੈ, ਤੇ ਇੱਕ ਜਿਹੜੇ ਮੇਰੇ ਕਾਂਟੇ ਨੇ, ਇੱਕ ਮੇਰੇ ਕੋਲ ਹੋਰ ਚੇਨ ਹੈ ਇਹ ਵਾਲੀ। ਇਹ ਤੇ ਅੱਲਾ ਲਿਖਿਆ, ਅੱਲਾ ਵਾਲਾ ਲੌਕਟ ਹੈ, ਸ਼ਾਇਦ ਅੱਲਾ ਤੁਹਾਨੂੰ ਨਜ਼ਰ ਆ ਰਿਹਾ ਹੋਵੇ। ਪਰ ਇੱਕ ਇਹ ਵੀ ਮੇਰੇ ਕੋਲ, ਤੇ ਇੱਕ ਮੇਰੇ ਕੋਲ ਵੇ ਅੰਗੂਠੀ। ਬਸ ਬਈ ਇਹ ਆਪਣੇ ਕੋਲ ਕਾਇਨਾਤ ਤੇ ਜ਼ੇਵਰ ਦੇ ਹਵਾਲੇ ਦੇ ਨਾਲ ਨਾ ਇੱਕ ਇਹ ਵਾਲੀ ਅੰਗੂਠੀ, ਇਹ ਵੀ ਖੈਰ ਸੋਨੇ ਦੀ ਹੈ ਅਤੇ ਮੈਂ ਹਰ ਵਕਤ ਹੀ ਪਾਉਂਦੀ ਹਾਂ ਇਹ ਵਾਲੀ। ਚਲੋ ਬਈ ਹੁਣ ਇਹ ਚੀਜ਼ਾਂ ਨੇ ਸਾਡੇ ਕੋਲ। ਤੇ ਸਾਨੂੰ ਸ਼ਦੀਦ ਤਰੀਨ ਪਾਕਿਸਤਾਨ ਤੋਂ ਮੈਸੇਜ ਆ ਰਹੇ ਨੇ
ਕਿ ਵੀ ਤੁਸੀਂ ਸੋਨਾ ਬਿਲਕੁਲ ਨਾ ਪਾ ਕੇ ਆਈਓ, ਸੋਨਾ ਬਿਲਕੁਲ ਨਾ ਪਾ ਕੇ ਆਈਓ, ਸੋਨੇ ਦੀ ਨਾਲ ਆਉਣ ਦੀ ਕੋਸ਼ਿਸ਼ ਨਾ ਕਰਿਓ। ਵੀ ਸੋਨਾ ਸਾਡੇ ਕੋਲ ਹੈ ਵੀ ਨਹੀਂ, ਅਸੀਂ ਇੱਥੇ ਰਹਿੰਦੇ ਹਾਂ, ਦਾ ਮਤਲਬ ਥੋੜ੍ਹੀ ਹੈ ਕਿ ਸਾਡੇ ਕੋਲ ਬੜੇ ਬੜੇ ਸੋਨੇ ਨੇ, ਤਾਂ ਦੇਖੋ ਬਹੁਤ ਕੋਈ ਇੱਥੇ ਜਗੀਰਦਾਰ ਆ ਬਈ, ਇੱਥੇ ਵੀ ਮਿਹਨਤਾਂ ਕਰਦੇ ਨੇ ਲੋਕ, ਤੇ ਦਿਨ ਰਾਤ ਇੱਕ ਕਰਕੇ ਫਿਰ ਹੀ ਪੈਸਾ ਕਮਾਇਆ ਜਾਂਦਾ ਹੈ। ਇਸ ਤਰ੍ਹਾਂ ਇਹ ਨਹੀਂ ਹੈ ਕਿ ਬਈ ਅਸੀਂ ਇੱਥੇ ਕੋਈ ਅਲਲ ਥਲਲ ਸੋਨਾ ਹੀ ਬਣਾਉਂਦੇ ਹਾਂ। ਬਹਰਹਾਲ ਜਿੰਨਾ ਕੁ ਹੈਗਾ ਵੇ, ਮੈਂ ਬਸ ਅੱਜ ਆਖਰੀ ਦਫਾ ਇਹ ਪਾ ਰਹੀ ਹਾਂ, ਫਿਰ ਜੇ ਜ਼ਿੰਦਾ ਰਹੀ ਤੇ ਆ ਕੇ ਪਾ ਲਾਂਗੀ, ਵਰਨਾ ਫਿਰ ਮੈਂ ਕੜਾ ਤੇ ਖੈਰ ਮੈਂ ਲਾ ਹੀ ਦਿੱਤਾ ਵੇ। ਇਹ ਚੇਨ ਵੀ ਉਤਾਰ ਦੇਣੀ ਹੈ ਤੇ ਇਹ ਕਾਂਟੇ ਵੀ ਉਤਾਰ ਦੇਣੇ ਤੇ ਇਹ ਵੀ, ਤੇ ਇੱਥੇ ਰੱਖ ਜਾਣਾ ਵੀ ਥੈਲੀ 'ਚ ਪਾ ਕੇ ਨਾ। ਥੈਲੀ ਮੇਰੇ ਕੋਲ ਐਡੀ ਵੱਡੀ ਹੈ ਜੇ ਪਤਾ ਕੁਝ 100 ਕਿਲੋ ਸੋਨਾ ਹੋਣਾ ਵੇ ਮੇਰੇ ਕੋਲ, ਪਰ ਐਵੇਂ ਕਿ ਹੈਗਾ ਟੋਟਲੀ ਕੋਈ 2-4 ਤੋਲੇ ਹੀ ਨੇ। ਬਹਿਰਾ ਲੈਵੇ ਕਿ ਜਿੰਨਾ ਵੀ ਹੈਗਾ ਵੇ ਮੈਂ ਲਾ ਕੇ ਜਾਣਾ ਪਾਕਿਸਤਾਨ। ਮੈਂ ਬਿਲਕੁਲ ਸੋਨਾ ਪਾ ਕੇ ਨਹੀਂ ਜਾਣਾ, ਕਿਉਂਕਿ ਜੋ ਵੀ ਰਿਸ਼ਤੇਦਾਰ ਫੋਨ ਕਰ ਰਹੇ ਹਨ, ਪਤਾ ਚੱਲ ਰਿਹਾ ਆਉਣ ਦਾ, ਉਹ ਇਹੀ ਕਹਿ ਰਿਹਾ ਅੱਲਾ ਦਾ ਵਾਸਤਾ ਸੋਨਾ ਨਾ ਪਾ ਕੇ ਆਈਓ, ਅੱਲਾ ਦਾ ਵਾਸਤਾ ਸੋਨਾ ਨਾ ਪਾ ਕੇ ਆਈਓ। ਤੇ ਮੈਨੂੰ ਖੁਦ ਵੀ ਅੰਦਾਜ਼ਾ ਖੈਰ ਹੈਗਾ ਵੇ ਕਿ ਇਹ ਉੱਥੇ ਚੀਨਾ ਛਪਟੀ ਔਰ ਇਹ ਚੀਜ਼ਾਂ ਹੈਗੀਆਂ ਨੇ, ਪਰ ਐਵੇਂ ਕਿ ਕਿੰਨੀ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ, ਕਿੰਨੇ ਅਫਸੋਸ ਦੇ ਨਾਲ ਇਹ ਸੋਚਨੇ ਵੀ ਅਸੀਂ ਕਿ ਆਪਣੇ ਮੁਲਕ 'ਚ ਅਸੀਂ ਜਾ ਰਹੇ ਹਾਂ, ਆਪਣੇ ਮੁਲਕ 'ਚ ਜਾਣਾ ਵੇ, ਖੁਸ਼ ਹੋ ਰਹੇ ਹਾਂ ਕਿ ਅਸੀਂ ਆਪਣੇ ਮੁਲਕ ਚੱਲੇ ਹਾਂ, ਖੁਸ਼ੀਆਂ ਨੇ, ਖੁਸ਼ੀਆਂ ਦੇ ਨਾਲ ਤਿਆਰੀਆਂ ਪੇ ਕਰ ਰਹੇ ਹਾਂ, ਖੁਸ਼ੀਆਂ ਦੇ ਨਾਲ ਜਾਣਾ, ਪਰ ਐਵੇਂ ਕਿ ਨਾਲ ਇੱਕ ਡਰ, ਇੱਕ ਵਸਵਸਾ ਵੇ ਕਿ ਲੁੱਟੇ ਨਾ ਜਾਈਏ, ਕਿਤੇ ਕੋਈ ਸਾਡਾ ਫੋਨ ਨਾ ਖਿੱਚ ਕੇ ਲੈ ਜਾਏ, ਕੋਈ ਚੇਨ ਨਾ ਖਿੱਚ ਕੇ ਲੈ ਜਾਏ ਕੋਈ, ਮਤਲਬ ਕਿ ਉਹ ਨਾਲ ਇਹ ਖਦਸ਼ਾਤ ਜਿਹੜੇ ਨੇ ਇਹ ਕਿਉਂ ਨਹੀਂ ਜਾਨ ਛੱਡਦੇ। ਲੇਕਿਨ ਬਹਰਹਾਲ ਹੁਣ ਦੁਨੀਆ ਦੇ ਨਾਲ ਅਸੀਂ ਵੀ, ਅਸੀਂ ਇਹਤਿਆਤੀ ਤੌਰ 'ਤੇ ਜਾਵਾਂਗੇ, ਪਰ ਫੋਨ ਤੇ ਹਰ ਇੱਕ ਦੇ ਕੋਲ ਹੀ ਹੁੰਦਾ ਵੇ। ਪਿਛਲੇ ਸਾਲ ਜਦੋਂ ਅਸੀਂ ਗਏ ਬੂਰੇ ਵਾਲਾ, ਸਾਡੇ ਉੱਥੇ ਮੈਂ ਗਏ, ਅਸੀਂ ਇੱਕ ਜਗ੍ਹਾ ਗਏ ਰਾਤ ਨੂੰ, ਉੱਥੇ ਬਰਗਰ ਬੱਚਿਆਂ ਨੇ ਖਾਣੇ ਸਨ, ਤਾਂ ਉਹਨਾਂ ਦੇ ਨਾਲ ਚਲੇ ਗਏ, ਤਾਂ ਮਾਈਕ 'ਤੇ ਆਏ ਔਰ ਉਹ ਮੋਟਰਸਾਈਕਲ 'ਤੇ ਸਨ ਲੜਕੇ, ਔਰ ਉਹਨਾਂ ਨੇ ਖਿੱਚਿਆ ਮੋਬਾਈਲ, ਸ਼ੁਕਰ ਖਿੱਚਿਆ ਨਹੀਂ ਗਿਆ ਤੇ ਉਹ ਬਚਤ ਹੋ ਗਈ। ਪਰ ਐਵੇਂ ਕਿ ਉਸ ਦਿਨ ਤੋਂ ਬਾਅਦ ਮੈਨੂੰ ਖੁਦ ਬੜਾ ਡਰ ਲੱਗ ਰਿਹਾ ਕਿ ਹੁਣ ਜਾਣਾ ਵੇ, ਉਹ ਇੱਕ ਫੋਨ ਹੈਗਾ ਟੋਟੜੀ ਦਾ, ਉਹ ਵੀ ਨਾ ਕਿਤੇ ਖਿੱਚਿਆ ਜਾਵੇ, ਜਿਸ 'ਤੇ ਮੈਂ ਵੀਡੀਓ ਵੀ ਬਣਾਉਂਦੀ ਹਾਂ, ਤੇ ਉਹ ਵੀ ਨਾ ਹੋ ਜਾਵੇ। ਲੇਕਿਨ ਚਲੋ ਜਿੰਨੀ ਇਹਤਿਆਤ ਕਰ ਸਕਦੇ ਹਾਂ ਅਸੀਂ ਕਰਾਂਗੇ। ਤੇ ਅੱਜ ਖਾਣ ਪਕਾਉਣ ਦਾ ਕੰਮ ਤੇ ਐਸਾ ਕੋਈ ਸਿਲਸਿਲਾ ਹੈ ਨਹੀਂ ਸੀ, ਸਫਾਈ ਮੈਂ ਕਰ ਲਈ ਆਪਣੀ ਤੇ ਕੰਮ ਸ਼ਮ ਨਿਪਟਾ ਕੇ, ਤੇ ਹੁਣ ਅਸੀਂ ਉੱਥੇ ਜਾਣ ਦੀ ਤਿਆਰੀਆਂ ਨੇ। ਤੇ ਉਥੋਂ ਬੱਚੀ ਦੇਖ ਕੇ ਆਵਾਂਗੇ। ਅੱਲਾਹ ਤਾਲਾ ਉਹਨਾਂ ਨੂੰ ਬਹੁਤ ਮੁਬਾਰਕ ਕਰੇ, ਅੱਲਾਹ ਤਾਲਾ ਨੇ ਬੇਟੀ ਤੋਂ ਨਵਾਜ਼ਿਆ ਵੇ, ਤੇ ਅੱਲਾਹ ਤਾਲਾ ਬੱਚੀ ਦੇ ਨਸੀਬ ਅੱਛੇ ਕਰੇ। ਤੇ ਬੱਚੀਆਂ ਜਿਹੜੀਆਂ ਹੁੰਦੀਆਂ ਨੇ, ਚਿੜੀਆਂ ਦਾ ਚੰਬਾ ਹੁੰਦਾ ਵੇ, ਧੀਆਂ ਜਿਹੜੀਆਂ ਹੁੰਦੀਆਂ ਨੇ, ਉਹ ਮੈਂ ਤੇ ਇਹੀ ਹਮੇਸ਼ਾ ਕਹਿੰਦੀ ਹਾਂ ਕਿ ਤਿਤਲੀਆਂ ਹੁੰਦੀਆਂ ਨੇ, ਉਹ ਤਿਤਲੀਆਂ ਉੱਡ ਜਾਂਦੀਆਂ ਨੇ ਇੱਕ ਦਿਨ, ਤੇ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ, ਸਾਡੀ ਲੰਮੀ ਉਡਾਰੀ ਵੇ, ਸਾਡੀ ਲੰਮੀ ਉਡਾਰੀ ਵੇ, ਅਸਾਂ ਮੁੜ ਨਹੀਂ ਆਣਾ, ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ, ਤੇਰੇ ਮਹਿਲਾਂ ਦੇ ਬੁਰਜ ਸੁਨਹਿਰੇ ਮੈਂ ਛੱਡ ਚਲੀ ਚੁੱਪ ਕਰਕੇ, ਤੇਰੇ ਮਹਿਲਾਂ ਦੇ ਬੁਰਜ ਸੁਨਹਿਰੇ ਮੈਂ ਛੱਡ ਚਲੀ ਚੁੱਪ ਕਰਕੇ, ਸਾਨੂੰ ਤੱਕ ਜਾਂਦੀ ਵਾਰੀ ਵੇ, ਸਾਨੂੰ ਤੱਕ ਜਾਂਦੀ ਵਾਰੀ ਵੇ, ਅਸਾਂ ਮੁੜ ਨਹੀਂ ਆਣਾ, ਸਾਡਾ ਚਿੜੀਆਂ ਦਾ ਚੰਬਾ ਵੇ। ਤੇ ਚਲੋ ਵੀ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ, ਸਾਡੀ ਲੰਮੀ ਉਡਾਰੀ ਵੇ, ਅਸਾਂ ਮੁੜ ਨਹੀਂ ਆਣਾ। ਤੇ ਬੱਚੀਆਂ ਵਾਕਈ ਤਿਤਲੀਆਂ ਹੁੰਦੀਆਂ ਨੇ, ਮਾਂ ਬਾਪ ਦੇ ਘਰ ਰਹਿੰਦੀਆਂ ਨੇ, ਔਰ ਨਾਜ਼ੋ ਨਮ ਦੇ ਨਾਲ ਉਹਨਾਂ ਦੀ ਪਰਵਰਿਸ਼ ਹੁੰਦੀ ਹੈ। ਬਸ ਅੱਲਾਹ ਤਾਲਾ ਤੋਂ ਦੁਆ ਹੈ ਕਿ ਅੱਲਾਹ ਹਰ ਬੇਟੀ ਦਾ ਨਸੀਬ ਅੱਛਾ ਕਰੇ ਉਹਨੂੰ। ਮੈਂ ਤੇ ਇਹੀ ਦੁਆ ਕਰਨੀ ਆ ਕਿ ਯਾ ਅੱਲਾਹ ਉਹਨੂੰ ਕਦਰਦਾਨ ਲੋਕ ਮਿਲਣ। ਪੈਸਾ ਦੌਲਤ ਸਭ ਕੁਛ ਨਹੀਂ ਹੁੰਦਾ, ਇੱਕ ਕਦਰਦਾਨ ਮਿਲ ਜਾਂਦੇ ਨੇ ਨਾ, ਕਿ ਜੋ ਤੁਹਾਡੀ ਇੱਜ਼ਤ ਕਰਦੇ ਨੇ, ਤੁਹਾਨੂੰ ਇੱਜ਼ਤ ਨਾਲ ਬੁਲਾਉਂਦੇ ਨੇ, ਤੁਹਾਨੂੰ ਇੱਜ਼ਤ ਨਾਲ ਬਿਠਾਉਂਦੇ ਨੇ, ਤੁਹਾਨੂੰ ਇੱਜ਼ਤ, ਬੇਟੀਆਂ ਵਰਗੀ ਇੱਜ਼ਤ ਦਿੰਦੇ ਨੇ, ਉਹ ਤੋਂ ਵੱਡੀ ਕੋਈ ਚੀਜ਼ ਨਹੀਂ। ਫਿਰ ਔਰਤ ਜਿਹੜੀ ਹੈ ਨਾ ਘੱਟ ਵਿੱਚ ਵੀ ਗੁਜ਼ਾਰਾ ਕਰ ਲੈਂਦੀ ਹੈ, ਪਰ ਇਹ ਜੇ ਉਹਨੂੰ ਇੱਜ਼ਤ ਨਾ ਮਿਲੇ ਨਾ, ਕਿੰਨੀ ਵੀ ਮਾਲ ਦੌਲਤ ਹੋਵੇ, ਕੁਛ ਹੋਵੇ, ਉਹ ਸਭ ਕੁਛ ਘੱਟ ਹੀ ਲੱਗਦਾ ਵੇ। ਚਲੋ ਵੀ ਲੈਕਚਰ ਤੇ ਮੇਰਾ ਖਾਸਾ ਲੰਮਾ ਹੋ ਗਿਆ ਵੇ, ਪਾਕਿਸਤਾਨ ਦੇ ਉੱਤੋਂ ਸ਼ੁਰੂ ਹੋਇਆ ਸੀ ਤੇ ਇੱਥੇ ਬਾਕੀ ਅਸੀਂ
ਕਰ ਰਹੇ ਹਾਂ, ਨਾਲ ਨਾਲ ਪਾਕਿਸਤਾਨ ਜਾਣ ਦੀਆਂ ਤਿਆਰੀਆਂ ਵੀ ਸਾਡੀਆਂ ਚੱਲ ਰਹੀਆਂ ਨੇ, ਅਤੇ ਨਾਲ ਨਾਲ ਸਾਡੇ ਤਿੱਬਤ ਕਰੀਮ ਦੇ ਵੀ। ਅਤੇ ਸਭ ਤੋਂ ਬਹੁਤੀ ਤੇ ਜਾ ਕੇ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ, ਮੈਂ ਉੱਥੇ ਦੀ ਪੱਕੀ ਚਾਹ ਪੀਣੀ, ਅਤੇ ਪੱਕੀ ਚਾਹ ਦਾ ਆਪਣਾ ਹੀ ਮਜ਼ਾ ਹੁੰਦਾ ਜੇ, ਵੀ ਸਵਾਦ ਹੁੰਦਾ ਵੇ। ਅਤੇ ਈਸ਼ਾ ਨੇ ਲਿਖਿਆ ਕਿ ਬਈ ਅਸੀਂ ਤੁਹਾਡੀ ਆਮਦ ਦਾ ਬੜੀ ਬੇਚੈਨੀ ਨਾਲ ਇੰਤਜ਼ਾਰ ਪੇ ਕਰ ਰਹੇ ਹਾਂ, ਤੁਸੀਂ ਆਓ ਅਸੀਂ ਖਾਵਾਂਗੇ ਆਈਸਕ੍ਰੀਮ। ਤਾਂ ਬਈ ਠੀਕ ਹੈ, ਬੱਲੇ ਬੱਲੇ ਹੋ ਗਈ ਹੈ ਤੇ ਗੱਲ, ਕਿ ਆਈਸਕ੍ਰੀਮ ਖਾਣ ਨੂੰ ਮਿਲੇ, ਚੰਗੀ ਜੀ ਮਿਲੇ, ਤੇ ਹੋਰ ਕੀ ਚਾਹੀਦਾ ਵੇ। ਤੇ ਯਾਸਮੀਨ ਅਖਤਰ ਦਾ ਆਇਆ ਕਮੈਂਟ, ਤੇ ਉਹਨਾਂ ਨੇ ਪਹਿਲੇ ਵੀ ਇੱਕ ਦਿਨ ਬੜੀ ਹੌਸਲਾ ਅਫਜ਼ਾਈ ਕੀਤੀ ਸੀ, ਤੇ ਹੁਣ ਵੀ ਉਹਨਾਂ ਨੇ ਕਿਹਾ ਕਿ ਰਾਹੀਲਾ ਆਪ ਕਿਆ ਕਿਆ ਬਾतें याद करवा देती हैं। ਤੇ ਉਹ ਉਹਨਾਂ ਨੇ ਬੜਾ, ਉਹਨਾਂ ਨੂੰ ਚੰਗਾ ਲੱਗਿਆ। ਜ਼ਾਹਿਰ ਉਹ ਜ਼ਮਾਨੇ ਜਦੋਂ ਫਿਰ ਅਸੀਂ ਯਾਦ ਕਰਨੇ ਆ, ਜਿਨ੍ਹਾਂ ਨੇ ਉਹ ਗੁਜ਼ਾਰੇ ਨੇ ਜ਼ਮਾਨੇ, ਜਿਨ੍ਹਾਂ ਨੇ ਨਹੀਂ ਦੇਖੇ ਉਹ ਤਾਂ ਚਲੋ ਫਿਰ ਬਸ ਸੁਣ ਲੈਂਦੇ ਨੇ, ਪਰ ਜਿਨ੍ਹਾਂ ਨੇ ਉਹ ਦੇਖੇ ਨੇ ਉਹ ਫਿਰ ਉੱਥੇ ਵਾਦੀਆਂ 'ਚ ਪਹੁੰਚ ਜਾਂਦੇ ਨੇ। ਅਤੇ ਮੈਂ ਫਿਰ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਕਿ ਤੁਹਾਡਾ ਕਮੈਂਟ ਮੇਰੇ ਵਾਸਤੇ ਬੜਾ ਕੀਮਤੀ, ਕਿ ਮੈਂ ਅਗਰ ਉਸ ਜ਼ਮਾਨੇ ਦਾ ਕੋਈ ਗੱਲ ਸੁਣਾਉਂਦੀ ਆ ਨਾ, ਅਤੇ ਫਿਰ ਤੁਸੀਂ ਦੇਖਦੇ ਹੋ ਅਤੇ ਮੇਰੇ ਨਾਲ ਸ਼ਾਮਿਲ ਹੋ ਜਾਂਦੇ ਹੋ, ਅਤੇ ਮੈਨੂੰ ਕਮੈਂਟ ਤੋਂ ਹੀ ਅੰਦਾਜ਼ਾ ਹੁੰਦਾ ਵੇ ਕਿ ਤੁਹਾਨੂੰ ਚੰਗਾ ਲੱਗਿਆ ਕਿ ਨਹੀਂ ਲੱਗਿਆ। ਮੈਂ ਦੇਖਦੀ ਹਾਂ ਕਿ ਵਿਊਜ਼ ਤੇ ਫਿਰ ਵੀ ਮੇਰੇ ਥੋੜ੍ਹੇ ਬਹੁਤ ਹੁੰਦੇ ਨੇ, ਕਮੈਂਟ ਬਹੁਤ ਘੱਟ ਹੁੰਦੇ ਨੇ, ਕਿ ਉਹਨੇ ਜ਼ਿਆਦਾ ਕਮੈਂਟ ਨਹੀਂ ਆਉਂਦੇ ਮੈਨੂੰ, ਅਤੇ ਫਿਰ ਮੈਂ ਥੋੜੀ ਜਿਹੀ ਦਿਲ ਬਰਦਾਸ਼ਤਾ ਹੋ ਜਾਣੀ ਆ। आखिर मैं इंसान हूँ पत्थर तो नहीं, आखिर मैं इंसान हूँ पत्थर तो नहीं, जिंदगी जा छोड़ दे पीछा मेरा, तो जिंदगी जा छड़ दे पीछा मेरा, आखिर मैं इंसान है, कोई पत्थर तो नहीं है ना भाई। कि मेरे हमारे भी जज्बात होते हैं, तो वो जो फिर मैं देखनी होए भाई, अगर 100 ਲੋਕਾਂ ਨੇ ਮੇਰੀ ਵੀਡੀਓ ਦੇਖੀ ਹੈ, ਤੇ ਉਹ 'ਚ ਜਿਹੜੇ ਲਾਈਕ ਹੋਣਗੇ ਨਾ, ਉਹ 10 ਹੋਣਗੇ ਜਾਂ 12 ਹੋਣਗੇ, ਫਿਰ ਮੇਰਾ ਬੜਾ ਦਿਲ ਦੁਖਦਾ ਹੈ ਕਿ ਵੀ ਐਸੇ ਤੁਸੀਂ ਜਿਵੇਂ ਹੀ ਵੀਡੀਓ ਔਨ ਕਰ ਦਿਓ, ਇਸਾ ਕਰਕੇ ਬਸ ਨਾਲ ਹੀ ਕਰ ਦੇਵੋ, ਤੇ ਬੜਾ ਈਜ਼ੀ ਕੰਮ ਹੈ। ਬਹਰਹਾਲ ਚਲੋ ਵੀ ਤੁਸੀਂ ਕਰਦੇ ਕਮੈਂਟ, ਜੋ ਲੋਕ ਕਰ ਦਿੰਦੇ ਨੇ, ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨੀ ਆ। ਤੇ ਹੁਣ ਮੈਂ ਜਾਣਾ ਵੀ, ਮੇਰਾ ਖਿਤਾਬ ਤੇ ਖਾਸਾ ਲੰਮਾ ਹੋ ਗਿਆ ਵੇ, ਪਰ ਐਵੇਂ ਕਿ ਫਿਰ ਦੇਰ ਨਾ ਹੋ ਜਾਵੇ, ਤੇ ਫਿਰ ਅਸੀਂ ਨਿਕਲਨੇ ਆ, ਤੇ ਫਿਰ ਇਨਸ਼ਾਅੱਲਾ ਕੱਲ੍ਹ ਤੁਹਾਡੇ ਨਾਲ ਮੁਲਾਕਾਤ ਹੋਏਗੀ ਇਸ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਅਸੀਂ ਆਪਣੇ ਉਹਨਾਂ ਜ਼ਮਾਨਿਆਂ ਨੂੰ ਕਦੀ ਵੀ ਨਹੀਂ ਭੁੱਲਣਾ, ਤੇ ਨਾ ਕਿਸੇ ਨੂੰ ਭੁੱਲਣ ਦੇਣਾ ਵੇ। ਤੇ ਬਸ ਬਈ ਉਹ ਜ਼ਮਾਨੇ ਜਿਹੜੇ ਨੇ ਸਾਡੇ ਦਿਲਾਂ ਵਿੱਚ ਵਸਦੇ ਨੇ, ਤੇ ਅਸੀਂ ਉਹਨਾਂ ਦੀ ਯਾਦ ਨੂੰ ਕਦੀ ਵੀ ਨਹੀਂ ਭੁੱਲਣਾ। ਤੇ ਮੈਨੂੰ ਉਸ ਜ਼ਮਾਨੇ ਨੇ ਕਿਹਾ, ਬਾਜੀ ਤੁਸੀਂ ਤਾਂ ਗਾਣਿਆਂ ਦਾ ਇਨਸਾਈਕਲੋਪੀਡੀਆ ਲਓ ਬਈ, ਇਹ ਵੀ ਬਹੁਤ ਚੰਗਾ ਕਮੈਂਟ ਤੁਸੀਂ ਕਰ ਦਿੱਤਾ ਉਸਮਾ, ਮੇਰੇ ਵਾਸਤੇ ਬਹੁਤ ਬਹੁਤ ਸ਼ੁਕਰੀਆ ਇਨਸਾਈਕਲੋਪੀਡੀਆ ਬਣਾਉਣ ਦਾ ਮੈਨੂੰ। ਤੇ ਬਸ ਉਹ ਮੈਨੂੰ ਜਦੋਂ ਮੈਂ ਬਾਅਦ ਸੋਚਦੀ ਆ ਨਾ, ਮੈਨੂੰ ਕੁਛ ਯਾਦ, ਕੱਖ ਕੰਡਾ ਯਾਦ ਨਹੀਂ ਆਉਂਦਾ, ਔਰ ਬੇਤੁਕੇ ਫਿਰ ਮੈਂ ਗਾਉਂਦੀ ਰਹਿੰਦੀ ਹਾਂ। ਮੈਂ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਾਂ, ਮੈਨੂੰ ਗਾਣਿਆਂ ਦਾ ਨਾ ਜੋ ਨੌਜਵਾਨੀ ਸੀ, ਬਚਪਨ ਦਾ ਨੌਜਵਾਨੀ ਕਹਿ ਸਕਦੇ ਹੋ, ਬਚਪਨ ਤਾਂ ਨਹੀਂ, ਨੌਜਵਾਨੀ, ਮੈਨੂੰ ਬੜਾ ਸ਼ੌਕ ਸੀ। ਕੋਈ ਵੀ ਮੁਹੱਲੇ 'ਚ ਸ਼ਾਦੀ ਹੁੰਦੀ ਸੀ ਨਾ, ਮੈਂ ਸਭ ਤੋਂ ਪਹਿਲੇ ਪਹੁੰਚੀ ਹੁੰਦੀ ਸਾਂ। ਮਤਲਬ ਅਸੀਂ ਉਹਨਾਂ ਸਾਰੇ ਗਰੁੱਪ ਵਿੱਚ, ਸਾਡੀ ਕਜ਼ਨਸ ਵਗੈਰਾ, ਸਹੇਲੀਆਂ ਦਾ ਗਰੁੱਪ ਸੀ, ਇੰਨਾ ਸ਼ੌਕ ਹੁੰਦਾ ਸੀ ਜ਼ੋਰ ਜ਼ੋਰ ਦੀ ਗਾਣੇ ਗਾਉਣ ਦਾ, ਮੈਨੂੰ ਬਹੁਤ ਜ਼ਿਆਦਾ ਸ਼ੌਕ ਹੁੰਦਾ ਸੀ। ਫਿਰ ਉਹ ਜਦੋਂ ਟੇਪ ਰਿਕਾਰਡਰ ਆਇਆ, ਕਿਉਂਕਿ ਰੇਡੀਓ 'ਤੇ ਫਿਰ ਇਸ ਤਰ੍ਹਾਂ ਹੁੰਦਾ ਸੀ ਨਾ, ਕਿ ਜਿਹੜਾ ਤੁਹਾਡਾ एक ख़ास टाइम ते कोई गाना आ गया, फरमाइशी प्रोग्राम ताड़ी पसंद आ गया तो ठीक है, लेकिन जो टेप रिकॉर्डर आया ना, होए होए होए, बस बई मज़ा ही आ गया। क्योंकि फिर वो होंदा सी कि अपनी पसंद के गाने लोग भरवा लेंदे सन, कैसेट दबाओ तो बस नाल बह जाओ, सुनो तो करो, बार बार सुननी हुंदी सा, ते बहुत अच्छा लगदा हुंदा सी। ते मैं फिर बड़ा चलदे फिरदे ना, बस मैनूं गाणियां दा बड़ा शौक सी। पर वो जदों फिर मेरी शादी हुई ना, ते मैं इस तरह गानी हुन्नी सा, ते अम्मा जी ने, मेरी सस जी अम्मा जी ने कहना, ऐसा कुड़ियां गाने नहीं गांदियां, तो गाने ना गाया कर। तो मैं, मेरी आदत सी, क्योंकि पर फिर जो मैं गाना ना, तो उन्होंने मैनू थोड़ा कह देना, मना कर देना कि नहीं कुड़ियां गाने नहीं गांदियां, गाना ना गाया कर इस तरह। तो मैं फिर चुप कर जानी सा। फिर आहिस्ता आहिस्ता फिर वो आदत जी है मेरी फिर काफ़ी घट हो गई, बाथरूम तक रह गई, बाथरूम जाने सा, नहाने सा, चलो भी जो गाना गाना है इस तरह सा करके गा लिया। पर फिर अम्मा के सामने गाते हुए मैं डर लगता सी कि उन्होंने गुस्सा ही ना चढ़ जाए, तो उन्होंने फिर इन्ना पसंद नहीं करते सन। फिर है कि काफ़ी छुट गया, पर उस तो बाद मैं छड्डिया नहीं, बस कभी कमरे च, कभी किते, कभी सहेलियां च बैठी, कभी रिश्ते भैणां च कोल बैठी हाँ, बस फिर गाना तो मेरा मशहूर है। आयमा तो मैनू कहती है, आयमा अमेरिका रहती है, पिछली दफ़ा मेरे को आई, कहती खाला मैं थाड़ा ने होए तब तो हर वक्त एक गाना याद आ जाता। मैं कि की करा, बस मैनू अच्छे लगते हैं, और पूरे पूरे मैनू याद नहीं ने, बस थोड़े थोड़े टुकड़े जे हुण याद रह गए ने ना, तो वह बस वो मैं गुनगुना देनी है, ज़्यादा मैनू याद नहीं ने। चलो भी ठीक
ਕਿ ਇਹ ਵੀ ਯਾਦ ਆਪਣੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਲਈ ਕਿ ਗਾਣੇ ਦੇ ਹਵਾਲੇ ਨਾਲ ਟੇਪ ਰਿਕਾਰਡਰ ਹੁੰਦਾ ਸੀ, ਅਸੀਂ ਹੁੰਦੇ ਸਾਂ ਤੇ ਗਾਣੇ ਸੁਣਨੇ ਹੁੰਦੇ ਸਾਂ ਉਹਨਾਂ ਦਿਨਾਂ 'ਚ। ਓਏ ਹੋਏ ਅਤਾਉल्ला खान नियाज़ी ਦਾ ਅਰੂਜ ਸੀ ਤੇ ਉਹ इधर जिंदगी का जनाजा उठेगा, उधर जिंदगी उनकी दुल्हन बनेगी, कयामत से पहले कयामत है यारो, मेरे सामने मेरी दुनिया लुटेगी। ਤੇ ਅਤਾਉल्ला ਨਿਆਜ਼ੀ ਦੇ ਇੰਨੇ ਚੰਗੇ ਲੱਗਦੇ ਸਨ ਗਾਣੇ। ਅੱਲਾ ਜੰਨਤ ਨਸੀਬ ਕਰੇ ਖਾਲਾ ਫਾਤਮਾ ਨੂੰ। ਖਾਲਾ ਫਾਤਮਾ ਦਾ ਵੀ ਬੜਾ ਫੇਵਰਟ ਹੁੰਦਾ ਸੀ। ਸਾਡੇ ਪੜੋਸ 'ਚ ਰਹਿੰਦੇ ਸਨ, 2 ਘਰ ਛੱਡ ਕੇ ਖਾਲਾ ਫਾਤਮਾ ਰਹਿੰਦੇ ਸਨ। ਉਹਨਾਂ ਦੇ ਨਾਲ ਮੈਂ ਅਕਸਰ ਫਿਲਮ ਵੀ ਦੇਖਣ ਜਾਂਦੀ ਹੁੰਦੀ ਸਾਂ। ਅੰਮੀ ਕੋਲ ਇਜਾਜ਼ਤ ਲੈ ਕੇ, ਅੰਮੀ ਇਜਾਜ਼ਤ ਦੇ ਦਿਓ, ਤੇ ਖਾਲਾ ਦੇ ਨਾਲ ਮੈਂ ਬੜੀਆਂ ਫਿਲਮਾਂ ਦੇਖੀਆਂ ਨੇ। ਤੇ ਖਾਲਾ ਨੇ ਵੀ ਆ ਜਾਣਾ, ਮੈਂ ਬਲਕਿ ਖਾਲਾ ਨੂੰ ਸੱਦਾ ਦੇ ਕੇ ਆਉਣਾ, ਖਾਲਾ ਛੇਤੀ ਆ ਜਾ ਗਾਣੇ ਸੁਣੀਏ। ਖਾਲਾ ਨੇ ਵੀ ਆ ਜਾਣਾ, ਅਸੀਂ ਫਿਰ ਟੇਪ ਰਿਕਾਰਡਰ ਲਾ ਲੈਣਾ, ਦੋਨੋਂ ਜਣੀਆਂ ਨੇ ਇਸ ਤਰ੍ਹਾਂ ਕਰਕੇ ਐਸਾ ਸੁਣਨੇ ਹੁੰਦੇ ਸਾਂ। ਓਏ ਹੋਏ ਉਹ ਸੀਨ ਹੁੰਦਾ ਸੀ, ਲਕਸ ਕਿਆ ਸੀਨ ਹੈ। ਤੇ ਖਾਲਾ ਨੂੰ ਵੀ ਬੜਾ ਪਸੰਦ ਹੁੰਦਾ ਸੀ। ਈਸਾ ਖਿਲਵੀ ਦਾ ਉਦੋਂ ਨਾਂ ਸੀ, ਓਏ ਬੜਾ ਵੀ ਮਸ਼ਹੂਰ ਸੀ। ਤੇ ਅਸੀਂ ਦੀਵਾਨੇ ਹੋ ਗਏ ਸਾਂ। ਕੈਸਟ ਸਾਡੇ ਕੋਲ ਇੱਕ ਹੀ ਸੀ, ਪਰ ਅਸੀਂ ਸੁਣਨੇ ਉਹਨੂੰ, ਮੈਂ ਪਤਾ ਨਹੀਂ ਕਿੰਨੀ ਦਫਾ ਅਸੀਂ ਉਹਨੂੰ ਸੁਣਿਆ ਸੀ ਦੋਨੋਂ ਜੜੀਆਂ ਨੇ। ਤੇ ਖਾਲਾ ਨੂੰ ਅੱਲਾ ਜੰਨਤ ਨਸੀਬ ਕਰੇ। ਖਾਲਾ ਅੱਲਾ ਪਾਕ ਉਹਨਾਂ ਨੂੰ ਜੰਨਤਾਂ ਵਿੱਚ ਕਰ ਦੇਵੇ। ਖਾਲਾ ਦਾ ਮੇਰਾ ਬੜਾ ਅੱਛਾ ਸਾਥ ਰਿਹਾ। ਖਾਲਾ ਦੇ ਨਾਲ ਮੈਂ ਜਾਂਦੀ ਹੁੰਦੀ ਸਾਂ ਅਬਦੁੱਲਾ ਸ਼ਾਹ ਗਾਜ਼ੀ ਦੇ ਮਜ਼ਾਰ ਤੇ ਹੋਰ ਜਗ੍ਹਾ। ਖਾਲਾ ਦੇ ਪਿੱਛੇ ਪਿੱਛੇ ਦੁੰਮ ਛੱਲੀ, ਮੈਂ ਕਹਿੰਦਾ ਖਾਲਾ ਮੈਨੂੰ ਨਾਲ ਲੈ ਚੱਲ, ਮੈਨੂੰ ਨਾ ਛੱਡ ਕੇ ਜਾਵੀਂ। ਤੇ ਖਾਲਾ ਫਿਰ ਮੈਨੂੰ ਨਾਲ ਲੈ ਕੇ ਜਾਂਦੇ ਹੁੰਦੇ ਸਨ। ਤੇ ਉਹਨਾਂ ਦੀ ਅੱਜ ਯਾਦਾਂ ਮੇਰੇ ਦਿਲ 'ਚ ਉਸੇ ਤਰ੍ਹਾਂ ਤਰੋ ਤਾਜ਼ਾ ਨੇ। ਤੇ ਚਲੋ ਵੀ ਫਿਰ ਮਿਲਦੇ ਹਾਂ। ਅੱਲਾ ਹਾਫਿਜ਼ ਤੇ ਰੱਬ ਰਾਖਾ।